ਬੱਚੇ ਸਕੂਲ ਤੋਂ ਆਏ, ਅਸੀਂ ਉਹਨਾਂ ਨੂੰ ਖਾਣਾ ਵਾਣਾ ਖਿਲਾਇਆ ਔਰ ਅਸੀਂ ਨਿਕਲ ਪਏ ਬਾਹਰ। ਕੁਛ ਰਾਸ਼ਨ ਲੈਣਾ ਸੀ, ਆਟਾ ਬਿਲਕੁਲ ਘਰ ਮੁੱਕਿਆ ਹੋਇਆ ਸੀ ਔਰ ਨੂਰ ਫਾਤਮਾ ਨੂੰ ਆਈਸਕ੍ਰੀਮ ਖਿਲਾਣੀ ਸੀ। ਅਸੀਂ ਕੇਕ ਰਸ ਲੈਣੇ ਸਨ ਤੇ ਛੋਟੇ ਛੋਟੇ ਕੰਮ ਸਨ। ਅਸੀਂ ਬਾਹਰ ਨਿਕਲ ਆਏ। ਅਸੀਂ ਪਹੁੰਚੇ ਵਾਲੀ ਰੇਂਜ। ਵਾਲੀ ਰੇਂਜ ਤੋਂ ਨਫੀਸ ਵਾਲਿਆਂ ਦੀ ਸ਼ੌਪ ਹੈ। ਅਸੀਂ ਇੱਥੋਂ ਕੇਕ ਰਸ ਔਰ ਜਿਹੜਾ ਬੇਕਰੀ ਆਈਟਮ ਨੇ ਇੱਥੋਂ ਲੈਂਦੇ ਹਾਂ। ਅਤੇ ਉੱਥੇ ਨਿਕਲੇ ਅਤੇ ਅਸੀਂ ਥੋੜ੍ਹਾ ਜਿਹਾ ਦੇਖਿਆ ਕਿ ਵੀ ਇਹ ਦੁਕਾਨਾਂ ਸ਼ੁਕਾਨਾਂ ਜਿਹੜੀਆਂ ਇੱਥੇ ਪਾਕਿਸਤਾਨੀ ਕੱਪੜੇ ਦੀਆਂ ਕਾਫੀ ਜਿਹੜੇ ਆਪਣੇ ਡਰੈਸ ਹੁੰਦੇ ਨੇ ਉਹਨਾਂ ਦੀਆਂ ਸ਼ੌਪਸ ਨੇ। ਅਸੀਂ ਬਾਹਰੋਂ ਬਾਹਰੋਂ ਵਿੰਡੋ ਸ਼ਾਪਿੰਗ ਇਹਦੀ ਕੀਤੀ, ਥੋੜ੍ਹਾ ਜਿਹਾ ਦੇਖਿਆ ਔਰ ਤਬਸਰੇ ਕੀਤੇ ਸੂਟਾਂ ਦੇ ਉੱਪਰ ਔਰ ਉਸ ਤੋਂ ਬਾਅਦ ਅਸੀਂ ਅੱਗੇ ਟੁਰ ਪਏ। ਅੱਛੀ ਵੈਰਾਈਟੀ ਸੀ, ਪਰ ਇਤਫਾਕ ਐਸਾ ਵੇ ਕਿ ਅਸੀਂ ਕਦੀ ਇੱਥੋਂ ਕੱਪੜੇ ਨਹੀਂ ਖਰੀਦੇ ਸਿਵਾਏ ਸਕਾਰਫ ਦੇ। ਸਕਾਰਫ ਜਿਹੜੇ ਨੇ ਵੈਸੇ ਮੈਂ ਜਿਹੜੇ ਮੌਲ ਦੇ ਨੀਚੇ ਮਾਰਕੀਟ ਹੈ ਉੱਥੋਂ ਲੈਂਦੀ ਹਾਂ, ਲੇਕਿਨ ਇਹ ਵੀ ਇੱਕ ਅੱਛੀ ਸ਼ੌਪ ਸਾਨੂੰ ਨਜ਼ਰ ਆਈ ਸਕਾਰਫ ਵਾਲੀ। ਅਤੇ ਇਹਦੇ ਕੋਲ ਵੀ ਇਹਨਾਂ ਕੋਲ ਵੀ ਖਾਸੀ ਵੈਰਾਈਟੀ ਸੀ। 3 ਪਾਉਂਡ ਦਾ ਇੱਕ ਸਕਾਰਫ ਉਹਨਾਂ ਨੇ ਇਸ ਸਾਈਡ 'ਤੇ ਜਿਹੜੇ ਸਨ ਲੱਗੇ ਸਨ, ਕੁਛ 5 ਪਾਉਂਡ ਵਾਲੇ ਸਨ। ਚਲੋ ਜੀ, ਵਿੰਡੋ ਸ਼ਾਪਿੰਗ ਕਰਕੇ ਅਸੀਂ ਪਹੁੰਚੇ ਨਫੀਸ ਵਾਲਿਆਂ ਦੇ। ਨਫੀਸ ਬੇਕਰੀ ਸਾਡੀ ਫੇਵਰੇਟ ਹੈ। ਇੱਥੋਂ ਜਿਹੜਾ ਨਾ ਬਿਸਕਿਟ ਔਰ ਸਪੈਸ਼ਲੀ ਹਰ ਬਰਥਡੇ ਦਾ ਕੇਕ ਸਾਡਾ ਇੱਥੋਂ ਹੀ ਬਣਦਾ ਹੈ। ਕਿਸੇ ਵੀ ਬੱਚੇ ਦੀ ਬਰਥਡੇ ਵੇ ਕੇਕ ਜਿਹੜਾ ਨਾ ਸਾਡੇ ਘਰ ਇੱਥੋਂ ਹੀ ਜਾਂਦਾ ਹੈ ਔਰ ਕੇਕ ਰਸ ਲੈ ਕੇ ਆਉਂਦੇ ਹਾਂ ਔਰ ਜੋ ਵੀ ਬੇਕਰੀ ਆਈਟਮ ਚਾਹੀਦਾ ਹੁੰਦਾ ਵੇ ਨਾ ਅਤੇ ਅਸੀਂ ਉੱਥੋਂ ਲੈਂਦੇ ਹਾਂ। ਇਹ ਮੈਨੂੰ ਬੜੇ ਅੱਛੇ ਬਾਕਸ ਲੱਗੇ। ਇਹਨਾਂ ਨੇ ਪੂਰਾ ਇੱਕ ਪੈਕਿੰਗ ਕਰਕੇ ਰੱਖੇ ਹੋਏ ਨੇ ਔਰ ਦੇਖੋ ਕਿੰਨੀ ਸਫਾਈ ਔਰ ਬਹੁਤ ਅੱਛੀ ਇਹਨਾਂ ਦੀ ਵੈਰਾਈਟੀ ਹੈ। ਇਹ ਮੈਂ ਦੇਖਿਆ ਪੋਪਕੌਰਨ ਸਨ ਔਰ ਬੜੇ ਰੰਗ ਬਿਰੰਗੇ। ਫਸਟ ਟਾਈਮ ਮੈਂ ਦੇਖੇ, ਮੈਨੂੰ ਬੜਾ ਅੱਛਾ ਲੱਗਿਆ ਅਤੇ ਉਹ ਕਹਿਣ ਲੱਗੇ ਕਿ ਵੀ ਖਾ ਕੇ ਵੀ ਤੁਸੀਂ ਲੈ ਕੇ ਜਾਓ, ਟਰਾਈ ਕਰੋ, ਬਹੁਤ ਜਿਹੜਾ ਨਾ ਟੇਸਟੀ ਨੇ। ਅਤੇ ਇਹ ਵੀ ਇਸ ਤਰ੍ਹਾਂ ਉਹਨਾਂ ਨੇ ਪੂਰਾ ਇੱਕ ਟਰੇ ਬਣਾ ਕੇ ਰੱਖਿਆ ਹੈ ਹਰ ਚੀਜ਼ ਦੇ ਕਿ ਮਹਿਮਾਨ ਆਉਣ ਔਰ ਉਹਨਾਂ ਦੇ ਸਾਹਮਣੇ ਤੁਸੀਂ ਇਸ ਤਰ੍ਹਾਂ ਹੀ ਰੱਖ ਦੇਵੋ, ਤੁਹਾਨੂੰ ਬਾਕੀ ਚੀਜ਼ਾਂ ਜਿਹੜੀਆਂ ਨਾ ਪਲੇਟਾਂ ਸ਼ਲੇਟਾਂ 'ਚ ਨਾ ਪਾਣੀਆਂ ਪਵੇ। ਅਤੇ ਇਹ ਵੀ ਬਹੁਤ ਅੱਛਾ ਮੈਨੂੰ ਲੱਗਿਆ। ਇਹ ਚਾਚਾ भतीजी क्या खा रहे हैं? आइसक्रीम। आइसक्रीम? कौन सी आइसक्रीम? इसे कितनी बदतमीजी ने तहा नहीं है जो साढ़े वास्ते नहीं तुसी लई। It was Kamash statue. ਏਸ਼ੀਆ ਕੰਟੀਨੈਂਟਲ ਅਸੀਂ ਪਹੁੰਚ ਚੁੱਕੇ ਹਾਂ। ਇੱਥੇ ਅਸੀਂ ਆਟਾ ਲੈਣਾ ਵੇ। ਆਟਾ ਬਿਲਕੁਲ ਘਰ ਮੁੱਕਿਆ ਹੋਇਆ ਸੀ ਅਤੇ ਇਸ ਤੋਂ ਅਸੀਂ ਵੀਕਐਂਡ ਦਾ ਇੰਤਜ਼ਾਰ ਨਹੀਂ ਕਰ ਸਕਦੇ ਸਾਂ ਕਿ ਵੀਕਐਂਡ 'ਤੇ ਲਵਾਂਗੇ। ਵੀਕਐਂਡ 'ਤੇ ਜ਼ਾਰੇ ਅਸੀਂ ਗਰੋਸਰੀ ਕਰਨੀ ਹੈ, ਲੇਕਿਨ ਜਿਹੜੀ ਫੌਰੀ ਤੌਰ 'ਤੇ ਚੀਜ਼ਾਂ ਚਾਹੀਦੀਆਂ ਸਨ, ਚਿਕਨ ਚਾਹੀਦਾ ਸੀ ਸਾਨੂੰ, ਆਟਾ ਵਗੈਰਾ, ਉਹਦੇ ਲਈ ਫਿਰ ਅਸੀਂ ਇੱਥੇ ਆ ਗਏ ਕਿ ਅਸੀਂ 2-4 ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਫੌਰੀ ਤੌਰ 'ਤੇ ਲੈ ਲਈਏ। ਅਤੇ ਦੇਸੀ ਸਟੋਰ 'ਤੇ ਫਿਰ ਤੁਸੀਂ ਆਉਂਦੇ ਹੋ ਅਤੇ ਦੇਸੀ ਚੀਜ਼ਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ। ਚੈਂਪੀਅਨ ਆਟਾ ਅਸੀਂ ਲੈਂਦੇ ਹਾਂ ਮੀਡੀਅਮ, ਜਿਹੜਾ ਅਸੀਂ 2 ਨੰਬਰ, ਕਿ ਮਤਲਬ ਕਿ ਇੱਕ ਹੁੰਦਾ ਵੇ ਕਿ ਬਿਲਕੁਲ ਵਾਈਟ, ਇੱਕ ਹੁੰਦਾ ਕਿ ਬਰਾਊਨ, ਇੱਕ ਮਿਕਸ ਥੋੜ੍ਹਾ ਦਰਮਿਆਨਾ। ਅਸੀਂ ਮੀਡੀਅਮ ਵਾਲਾ ਲੈਂਦੇ ਹਾਂ। ਅਤੇ ਲੋ ਵੀ ਬੇਲਨ ਨਜ਼ਰ ਆ ਗਿਆ। ਬੇਲਨ ਕਿ ਕੋਈ ਵੀ ਕਾਰਟੂਨ ਦੇਖੋ ਨਾ ਉਹਦੇ ਵਿੱਚ ਔਰਤ ਦੇ ਹੱਥ 'ਚ ਬੇਲਨ ਹੁੰਦਾ, ਜਿਹੜਾ ਬੰਦੇ ਨੂੰ ਕੁੱਟਦੀ ਹੁੰਦੀ ਹੈ ਨਾ, ਤਾਂ ਬੇਲਨ ਜ਼ਰੂਰ ਉਹਦੇ ਹੱਥ 'ਚ ਹੁੰਦਾ ਵੇ। ਅਤੇ ਇੱਥੇ ਜੀ ਇੰਨੇ ਜ਼ਬਰਦਸਤ ਪਏ ਨੇ ਕਿ ਜਿਹੜਾ ਕਰੇਲੇ ਦਾ ਪਾਊਡਰ, ਜਾਮਨ ਦਾ ਪਾਊਡਰ ਔਰ ਆਪਣੇ ਜਿਹੜਾ ਟੋਟਕਾ ਜਿਹੜਾ ਨਾ ਇਹ ਕਾਰਨਰ ਹੈ, ਸਮਝੋ ਟੋਟਕੇ ਤੋਂ ਭਰਪੂਰ। ਮੈਨੂੰ ਬੜਾ ਅੱਛਾ ਲੱਗਿਆ। ਮੈਂ ਕਿਹਾ ਵੀ ਕਿਸੇ ਦਿਨ ਆਵਾਂਗੀ ਅਤੇ ਇੱਥੋਂ ਜ਼ਰੂਰ ਕੁਛ ਨਾ ਕੁਛ ਲਵਾਂਗੀ। ਅਤੇ ਕੁਮਾਰ ਸਾਹਿਬ ਨੇ ਕੋਈ ਕੁਛ ਕਿਹੜੀ ਕੌਫੀ ਲੈਣੀ ਸੀ, ਮੈਨੂੰ ਅੰਦਾਜ਼ਾ ਨਹੀਂ ਹੈ ਕਿ ਇਹਨੇ ਦੇਖੀ ਸੀ ਕੋਈ ਔਰ ਉਹਨੇ ਕਿਹਾ ਵੀ ਉਹ ਮੋਰਿਸਨ ਤੋਂ ਮਿਲ ਰਹੀ ਹੈ, ਹੋਰ ਕਿਸੇ ਜਗ੍ਹਾ ਤੋਂ ਨਹੀਂ ਮਿਲੇਗੀ। ਅਤੇ ਅਸੀਂ ਫਿਰ ਮੋਰਿਸਨ ਦੀ ਤਰਫ ਜਾ ਰਹੇ ਹਾਂ। ਉਹਨੇ ਕਿਹਾ ਕਿ ਵੀ ਨਿਕਲੇ ਤਾਂ ਹੋਏ ਹਾਂ ਅਤੇ ਇਹ ਵੀ ਲੈ ਲਈਏ। ਅਤੇ ਇਤਫਾਕ ਐਸਾ ਵੇ ਕਿ ਇੰਨੇ ਸਾਲ ਹੋ ਗਏ ਇੱਥੇ ਰਹਿੰਦੇ ਹੋਏ, ਪਰ ਮੈਂ ਕਦੀ ਇਸ ਸਟੋਰ 'ਤੇ ਨਹੀਂ ਆਈ। ਹੁਮਾਇਸ਼ ਆਉਂਦਾ, ਬੱਚੇ ਆਉਂਦੇ ਨੇ, ਨਾ ਮੈਂ ਸੁਣਿਆ ਜ਼ਰੂਰ ਸੀ, ਪਰ ਮੇਰਾ ਆਉਣ ਦਾ ਇਤਫਾਕ ਕਦੀ ਵੀ ਨਹੀਂ ਹੋਇਆ। ਐਸਟਾ, ਟੈਸਕੋ, ਹੋਰ ਬਹੁਤ ਜਗ੍ਹਾ 'ਤੇ ਜਾਂਦੇ ਹਾਂ, ਲਿਡਲ, ਐਲਡੀ, ਲੇਕਿਨ ਇਸ ਮੋਰਿਸਨ 'ਤੇ ਫਸਟ ਟਾਈਮ ਮੈਂ ਆਈ ਹਾਂ। ਇਸ ਕਿਹਾ ਚਲੋ, ਮੈਂ ਹੁਮਾਇਸ਼ ਨੂੰ ਕਹਿ ਰਹੀ ਸੀ ਕਿ ਤੇਰੇ ਬਹਾਨੇ ਨਾਲ ਅਸੀਂ ਵੀ ਇਹ ਦੇਖ ਲਵਾਂਗੇ, ਵਰਨਾ ਮੈਂ ਕਦੀ ਨਹੀਂ ਇਸ ਸਟੋਰ 'ਤੇ ਆਈ। ਲੋ ਜੀ, ਅੰਦਰ ਆਏ ਹਾਂ। ਗੋਰਿਆਂ ਦਾ ਸਟੋਰ ਹੈ ਔਰ ਥੋੜ੍ਹਾ ਪ੍ਰਾਈਸ ਜਿਹੜੇ ਨੇ ਹੁਮਾਇਸ਼ ਦੱਸ ਰਿਹਾ ਸੀ ਕਿ ਦੂਸਰੇ ਸਟੋਰਸ ਨਾਲੋਂ ਜ਼ਿਆਦਾ ਹੁੰਦੇ ਨੇ ਇਹਨਾਂ ਦੇ। ਅਤੇ ਇਹਨਾਂ ਨੂੰ ਕੌਫੀ ਮਿਲ ਚੁੱਕੀ ਹੈ ਜਿਹੜੀ ਇਹ ਢੂੰਡ ਰਹੇ ਸਨ, ਅਤੇ ਇਹਨਾਂ ਨੇ ਹੁਣ ਚੁੱਕ ਲਿਆ ਨੇ ਇਹਦਾ ਪੈਕਟ ਔਰ ਅਸੀਂ ਜਾਇਜ਼ਾ ਲੈ ਰਹੇ ਹਾਂ। ਲੇਕਿਨ ਮੈਨੂੰ ਬੜਾ ਅੱਛਾ ਲੱਗਿਆ ਸਟੋਰ। ਇਹਨਾਂ ਦੀ ਕੱਪੜੇ ਦੀ ਕੁਆਲਿਟੀ, ਇਹਨਾਂ ਦੇ ਜਿਹੜਾ ਮਟੀਰੀਅਲ ਹੈ, ਬਹੁਤ ਅੱਛਾ ਲੱਗਿਆ। ਅਤੇ ਮੈਂ ਕਿਹਾ ਵਾਕਈ ਵੀ ਗੋਰਿਆਂ ਦੇ ਸਟੋਰਾਂ 'ਤੇ ਜਿਹੜੇ ਸੁਲਝੇ ਹੋਏ ਹੁੰਦੇ ਨਾ, ਫਿਰ ਚੀਜ਼ਾਂ ਵੀ ਅੱਛੀਆਂ ਹੁੰਦੀਆਂ ਨੇ, ਕਿਉਂਕਿ ਸਟੱਫ ਬਹੁਤ ਅੱਛਾ ਸੀ। ਬਹਿਰਹਾਲ ਇਹ ਵੀ ਕਿ ਅਸੀਂ ਇੱਧਰ ਦੇਖਦੇ ਰਹੇ। ਬੱਚਿਆਂ ਦੇ ਸਟਾਈਲ ਵੀ ਮੈਨੂੰ ਬੜੇ ਅੱਛੇ ਲੱਗੇ। ਇੱਥੇ ਮੈਂ ਵੀ ਦੇਖਣ ਲੱਗ ਗਈ ਕਿ ਮੈਨੂੰ ਸਵੈਟਰਸ ਵਗੈਰਾ ਬੜੇ ਅੱਛੇ ਲੱਗ ਰਹੇ ਸਨ ਔਰ ਬੱਚਿਆਂ ਦੇ ਵੀ ਇੰਨੇ ਕਲਰਫੁੱਲ ਕੱਪੜੇ ਔਰ ਬੜੇ ਮਤਲਬ ਮਟੀਰੀਅਲ ਮੈਨੂੰ ਬੜਾ ਪਸੰਦ ਆਇਆ। ਅਤੇ
ਨਾਲ ਨਾਲ ਅਸੀਂ ਦੇਖ ਰਹੇ ਹਾਂ, ਉਹ ਚਾਚਾ ਭਤੀਜੇ ਆਪਣੇ ਲੱਗੇ ਹੋਏ ਨੇ ਔਰ ਮੈਂ ਦੇਖ ਰਹੀ ਸਾਂ ਕਿ ਚਲੋ ਦੇਖਾਂ ਟਾਵਲਸ ਵਗੈਰਾ ਔਰ ਬਾਥਰੂਮ ਦੇ ਸਮਾਨ। ਬਹੁਤ ਅੱਛਾ ਲੱਗਿਆ ਮੈਨੂੰ, ਫਸਟ ਟਾਈਮ ਮੈਂ ਦੇਖਿਆ ਵੇ, ਲੇਕਿਨ ਮੈਨੂੰ ਇਹ ਸਟੋਰ ਅੱਛਾ ਲੱਗਿਆ ਵੇ। ਬਹੁਤ ਜ਼ਿਆਦਾ ਰਸ਼ ਨਹੀਂ ਸੀ, ਤੇਲ ਦੇ ਉੱਪਰ ਆਫਰ ਲੱਗੀ ਹੋਈ ਸੀ। ਆਇਲ ਜਿਹੜਾ ਯੂਜ਼ ਕਰਨੇ ਆ ਫਰਾਇੰਗ ਆਇਲ, ਉਹਦੇ ਉੱਤੇ ਆਫਰ ਸੀ। ਅਸੀਂ ਵੀ ਦੇਖਿਆ ਲੋਕ ਟਰਾਲੀਆਂ ਭਰ ਕੇ ਲੈ ਕੇ ਜਾ ਰਹੇ ਨੇ। ਅਸੀਂ ਕਿਹਾ ਵੀ ਇਹ ਕੀ ਹੈ ਚੱਕਰ, ਅਤੇ ਉਹ ਪਤਾ ਚੱਲਿਆ ਵੀ ਆਫਰ ਵਿੱਚ ਹੈ। ਅਤੇ ਫਿਰ ਅਸੀਂ ਵੀ 2 ਬੋਤਲਾਂ ਚੁੱਕ ਲਈਆਂ ਕਿ ਚਲੋ ਜੀ ਠੀਕ ਹੈ, 12 ਪਾਉਂਡ ਦੀ ਚੀਜ਼ ਸਾਨੂੰ 5 ਪਾਉਂਡ 'ਚ ਮਿਲ ਜਾਵੇ, ਹੋਰ ਕੀ ਚਾਹੀਦਾ ਵੇ। ਅਤੇ ਅਸੀਂ ਵੀ ਫਿਰ 2 ਬੋਤਲਾਂ ਉੱਥੋਂ ਚੁੱਕ ਲਈਆਂ ਕਿ ਕੌਫੀ 'ਤੇ ਲੈਣ 'ਤੇ ਆਈ ਸਾਂ, ਲੇਕਿਨ ਆਫਰ ਦਾ ਪਤਾ ਚੱਲਿਆ ਅਤੇ ਅਸੀਂ ਉਹ ਵੀ ਚੁੱਕ ਲਿਆ। ਅਤੇ ਇਸ ਤਰ੍ਹਾਂ ਕਿ ਕਹਿੰਦੇ ਨੇ, ਮੈਂ ਫਸਟ ਟਾਈਮ ਦੇਖਿਆ, ਮੈਨੂੰ ਅੱਛਾ ਲੱਗਿਆ। ਅਤੇ ਬਹੁਤ ਜ਼ਿਆਦਾ ਰਸ਼ ਨਹੀਂ ਸੀ ਇਸ ਟਾਈਮ, ਕਿਉਂਕਿ ਸ਼ਾਮ ਹੋ ਗਈ ਸੀ ਨਾ, ਅਤੇ ਅਸੀਂ ਨਿਕਲਿਆ ਤਾਂ ਇੰਨਾ ਜ਼ਿਆਦਾ ਰਸ਼ ਸਾਨੂੰ ਨਜ਼ਰ ਨਹੀਂ ਆਇਆ। ਲੇਕਿਨ ਬਹਰਹਾਲ ਸਟੋਰ ਬੜਾ ਅੱਛਾ ਸਾਫ ਸੁਥਰਾ ਸੀ। ਅਤੇ ਅਸੀਂ ਇੱਥੇ ਫਿਰ ਦੇਖ ਰਹੇ ਸਾਂ, ਮੈਨੂੰ ਇੱਕ ਸਵੈਟਰ ਪਸੰਦ ਆ ਗਿਆ, ਅਤੇ ਮੈਂ ਸੋਚਿਆ ਕਿ ਚਲੋ ਵੀ ਇਹ ਲੈ ਲੈਂਦੇ ਹਾਂ। ਅੱਛਾ ਆਫਰ ਵਿੱਚ ਲੱਗਿਆ ਹੋਇਆ ਸੀ, ਔਰ ਮੈਨੂੰ ਕਲਰ ਵੀ ਇਹਦਾ ਬੜਾ ਪਸੰਦ ਆਇਆ। ਅਤੇ ਬੱਚਿਆਂ ਦੇ ਕੱਪੜੇ ਵੀ ਇੱਥੇ ਬੇਇੰਤਹਾ ਅੱਛੇ, ਇਹ ਵੀ ਮੈਨੂੰ ਬੜਾ ਅੱਛਾ ਲੱਗਿਆ ਸੀ। ਪਰ ਥੋੜ੍ਹਾ ਗਲੇ ਦੀ ਵਜ੍ਹਾ ਨਾਲ ਮੈਂ ਕਿਹਾ ਪਤਾ ਚੱਲੇ ਫੰਦਾ ਨਾ ਲੱਗ ਜਾਏ, ਬੰਦ ਨਾ ਹੋ ਜਾਵੇ, ਅਤੇ ਫਿਰ ਇਹ ਮੈਂ ਛੱਡ ਦਿੱਤਾ। ਮੈਂ ਦੂਸਰਾ ਇੱਕ ਪਰਪਲ ਕਲਰ ਦਾ ਜਿਹੜਾ ਵੀ ਇਹ ਚੁੱਕਿਆ, ਔਰ ਖੁਮਾਸ਼ ਨੂੰ ਕਿਹਾ ਕਿ ਚਲੋ ਵੀ ਪੇਮੈਂਟ ਕਰੋ ਅਤੇ ਅਸੀਂ ਚੱਲਦੇ ਹਾਂ। ਅਰੂਜ ਵਾਸਤੇ ਵੀ ਇੱਕ ਚੁੱਕਿਆ ਕਿ ਅੱਛੇ ਆਫਰ ਵਿੱਚ ਸਾਨੂੰ ਚੀਜ਼ ਮਿਲ ਗਈ ਸੀ, ਅਤੇ ਅਸੀਂ ਚੁੱਕ ਲਏ। ਅਤੇ ਚਲੋ ਵੀ ਅੱਜ ਦੀ ਸਾਡੀ ਸ਼ਾਪਿੰਗ ਹੋ ਗਈ ਕੰਪਲੀਟ। ਹੁਣ ਅਸੀਂ ਚੱਲਦੇ ਹਾਂ ਘਰ। ਅਸਲਾਮੁਅਲੈਕੁਮ, ਗੁੱਡ ਮਾਰਨਿੰਗ ਸੋਹਣਿਓ, ਗੁੱਡ ਮਾਰਨਿੰਗ। ਲੋ ਵੀ ਸੋਹਣਿਓ, ਦੇਖ ਲਓ ਅੱਜ ਦਾ ਵਲੌਗ ਸਾਡਾ ਸ਼ੁਰੂ ਹੋ ਰਿਹਾ। ਅਸੀਂ ਗਾੜੀ 'ਚ ਬੈਠੇ ਹਾਂ, ਬਰਕਤ ਸਟੋਰ ਦੇ ਸਾਹਮਣੇ ਖੜੇ ਆ। ਉਧਰ ਗਏ ਨੇ ਕਿ ਐਮਰਜੈਂਸੀ ਜਿਹੜਾ ਕੁਇਕ ਵਾਲਾ ਹੁੰਦਾ ਨਾ, ਕਿ ਚਿਕਨ ਲੈਣਾ ਵੀ ਕਿ ਘਰ ਅੱਜ ਬਣਨਾ ਵੀ, ਕਿਆ ਬਣਨਾ ਨਾ, ਚਿਕਨ ਪਰਾਠਾ, ਪਰਾਠਾ ਰੋਲ ਬਣਨਾ ਵੇ। ਤੇ ਅਸੀਂ ਗੋਸ਼ਤ ਬਸ ਫੜਾ ਕੇ ਫਿਰ ਅਸੀਂ ਜਾਣਾ ਵੇ। ਫਿਰ ਅਸੀਂ 3 ਸਟੋਰ ਜਿਹੜੇ ਯਾਤਰਾ ਕਰਨੀ ਹੈ। ਇੱਕ ਸਟੋਰ ਦਾ ਸਮਾਨ ਲੈਣਾ, ਦੂਸਰੇ ਸਟੋਰ ਦਾ ਸਮਾਨ ਲੈਣਾ, ਤੀਸਰੇ ਸਟੋਰ ਦਾ ਸਮਾਨ ਲੈਣਾ। ਤੇ ਇਸ ਤਰ੍ਹਾਂ ਅੱਜ ਸਾਡਾ ਦਿਨ ਖਾਸਾ ਬਿਜ਼ੀ ਗੁਜ਼ਰਨਾ ਵੇ। ਔਰ ਦੂਸਰਾ ਵੇ ਕਿ ਈਦ ਦੀ ਸ਼ਾਪਿੰਗ ਕਰਨ ਜਾ ਰਹੇ ਹਾਂ। ਵੈਸੇ ਉਹ ਸ਼ਾਪਿੰਗ ਨਹੀਂ, ਗਰੋਸਰੀ ਵਾਲੀ ਸ਼ਾਪਿੰਗ, ਕਿ ਜਿਹੜਾ ਈਦ ਤੇ ਬੱਚਿਆਂ ਨੇ ਖਾਣੇ ਨੇ, ਜੋ ਪਲਾਨ ਕੀਤਾ, ਜੋ ਇਹ ਘਰ 'ਚ ਜਿਹੜੀਆਂ ਚੀਜ਼ਾਂ ਪੱਕਦੀਆਂ ਨੇ ਉਹ ਅਸੀਂ ਪਕਾਉਣਾ, ਤੇ ਉਸ ਹਿਸਾਬ ਨਾਲ ਅਸੀਂ ਗਰੋਸਰੀ ਖਰੀਦਣੀ। ਵੀਕਲੀ ਗਰੋਸਰੀ ਤੇ ਅਸੀਂ ਲੈਣੀ ਸੀ। ਉਸ ਤੋਂ ਇਲਾਵਾ ਵੀ ਬੱਚਿਆਂ ਦੀ ਫਰਮਾਇਸ਼ ਦੇ ਹਿਸਾਬ ਦੇ ਨਾਲ ਅਸੀਂ ਜਿਹੜਾ ਨਾ ਕੁਝ ਸਮਾਨ ਖਰੀਦਣਾ ਵੇ। ਕਿ ਈਦ ਤੇ ਪਕੜੇ ਨੇ ਬਰਿਆਨੀਆਂ, ਔਰ ਈਦ ਤੇ ਪਕੜੇ ਨੇ ਕੀ ਕਹਿੰਦੇ ਨੇ, ਜੋ ਬੱਚੇ ਕਹਿਣਗੇ ਨਿਹਾਰੀ ਦਾ ਮੁਤਾਲਬਾ ਆਇਆ ਹੈ, ਨਿਹਾਰੀ का। और नूर फातमा ने फरमाइश की है कि चिकन कढ़ाई, वो जड़ी ਅਸੀਂ उधर बनाई सी चरसी कढ़ाई ना, उसका नाम चरसी कढ़ाई था। ਚਰਸੀ ਕੜਾਈ ਦੀ ਫਰਮਾਇਸ਼ ਆਈ ਹੈ ਨੰਨੋ ਵੱਲੋਂ। ਤੇ ਇਸ ਤਰ੍ਹਾਂ ਅਸੀਂ ਉਹ ਸਾਰਾ ਸਮਾਨ ਖਰੀਦਣਾ ਵੇ। ਤੇ ਅਸੀਂ ਨਿਕਲ ਪਏ ਹਾਂ, ਲੇਕਿਨ ਅਸੀਂ ਕਿਹਾ ਪਹਿਲੇ ਗੋਸ਼ਤ ਲੈ ਕੇ ਦੇ ਦਈਏ ਤਾਂ ਕਿ ਘਰ ਵਾਲੇ ਥੋੜੀ ਬਹੁਤ ਉਹਦੀ ਤਿਆਰੀ ਕਰਨ, ਜਿਹੜਾ ਅਸੀਂ ਸ਼ਾਮ ਨੂੰ ਖਾਣਾ ਵੇ। ਔਰ ਉਸ ਤੋਂ ਬਾਅਦ ਅਸੀਂ ਨਿਕਲਾਂਗੇ ਸਟੋਰ ਤੇ ਬਈ ਦੁਨੀਆ ਵਾਲੋ, ਇੱਕ ਅਸੀਂ ਕਰਨੇ ਸਨ ਕਿ ਉਹ ਜੁਮਲਾ ਬੜਾ ਮਸ਼ਹੂਰ ਸੀ, ਦੁਨੀਆ ਵਾਲੋ ਮੁਹੰਮਦ ਅਲੀ ਦਾ ਸ਼ਾਇਦ ਜੁਮਲਾ ਸੀ। ਉਸ ਕਿਹਾ ਸੀ ਕਿ ਦੁਨੀਆ ਤੇ ਅਸੀਂ यूके वालों सुन लो, ये यूके च गर्मी ਦੀ ਲਹਿਰ ਆ ਗਈ ਹੈ। ਔਰ ਅੱਜ ਖਾਸਾ ਗਰਮ ਦਿਨ ਹੈ, ਕੱਲ ਇਸ ਤੋਂ ਵੀ ਗਰਮ ਦਿਨ ਹੋਣਾ, ਪਰਸੋਂ ਇਸ ਤੋਂ ਵੀ ਜ਼ਿਆਦਾ ਗਰਮ ਦਿਨ ਹੋਣਾ ਵੇ। ਤੇ ਠੀਕ ਠਾਕ ਗਰਮੀ ਅੱਜ ਫੀਲ ਹੋ ਰਹੀ ਹੈ। ਅਸੀਂ ਵੀ ਲੋਨ ਦਾ ਜੋੜਾ ਕੱਢ ਕੇ ਅੱਜ ਪਾ ਲਿਆ ਵੇ। ਤੇ ਕਹਿੰਦੇ ਨੇ ਇਹ ਹਫਤਾ ਜਿਹੜਾ ਨਾ ਗਰਮੀ ਦੀ ਲਹਿਰ ਆ ਰਹੀ ਹੈ। ਕਿ ਸ਼ਦੀਦ ਜਿਵੇਂ ਪਾਕਿਸਤਾਨ 'ਚ ਆਉਂਦੀ ਹੁੰਦੀ ਹੈ, यूके ਦੇ ਹਿਸਾਬ ਨਾਲ ਵੀ ਗਰਮੀ ਦੀ ਇੱਕ ਲਹਿਰ ਆ ਗਈ ਹੈ। ਤੇ ਚਲੋ ਜੀ ਅਸੀਂ ਨਿਕਲੇ ਹਾਂ ਗਰਮੀ ਦੀ ਲਹਿਰ ਦੇ ਨਾਲ, यूके ਗਰਮ ਤੇ ਅਸੀਂ ਨਾਲ ਕਰ ਰਹੇ ਹਾਂ ਈਦ ਗਰੋਸਰੀ ਸ਼ਾਪਿੰਗ, ਤੇ ਤੁਹਾਨੂੰ ਰੱਖਾਂਗੇ ਨਾਲ ਸ਼ਾਮਿਲ। ਵੀਕਐਂਡ ਗਰੋਸਰੀ ਵੀ ਕਰਨੀ ਹੈ, ਤੇ ਨਾਲ ਹੀ ਅਸੀਂ ਕਰਨੀ ਈਦ ਦੀ ਗਰੋਸਰੀ, ਜਿਹੜੀ ਸਪੈਸ਼ਲ ਖਾਣੇ ਬਣਨੇ ਨੇ ਈਦ ਤੇ ਬੱਚਿਆਂ ਦੀ ਪਸੰਦ ਹੈ, ਉਹ ਵੀ ਅਸੀਂ ਚੀਜ਼ਾਂ ਖਰੀਦਣੀਆਂ ਨੇ। ਤੇ ਅਸੀਂ ਕੀ ਕਹਿੰਦੇ ਨੇ ਨਿਕਲ ਪਿਆ ਕਰੋ। ਅਸੀਂ ਐਲਡੀ ਸਟੋਰ ਜਾਣਾ ਵੇ, ਟੈਸਕੋ ਜਾਣਾ ਵੇ, ਔਰ ਇੱਕ ਦੇਸੀ ਸਟੋਰ ਅਸੀਂ ਜਾਣਾ ਵੇ। 3 ਸਟੋਰਸ ਤੋਂ ਅਸੀਂ ਸਮਾਨ ਖਰੀਦਣਾ ਵੇ। ਔਰ ਅੱਜ यूके ਦਾ ਗਰਮ ਤਰੀਨ ਦਿਨ ਨੇ, ਤੇ यूके ਦੇ ਰਹਿਣ ਵਾਲੇ ਜਿਹੜੇ ਨੇ ਨਾ, ਉਹਨਾਂ ਨੂੰ ਬੜੀ ਗਰਮੀ ਵੀ ਲੱਗਦੀ ਹੈ। ਖਾਸ ਕਰ ਜਿਹੜੇ ਇੱਥੇ ਦੇ ਬੱਚੇ ਨੇ, ਜਿਹੜੇ ਇੱਥੇ ਬੋਰਨ ਹੋਏ ਨੇ, ਉਹਨਾਂ ਵਾਸਤੇ ਤਾਂ ਅੱਜ ਗਰਮ ਤਰੀਨ ਦਿਨ ਨੇ। ਸਾਨੂੰ ਤਾਂ ਇੰਨਾ ਫਰਕ ਨਹੀਂ ਮਹਿਸੂਸ ਹੁੰਦਾ, ਲੇਕਿਨ ਇੱਥੇ ਦੇ ਬੱਚਿਆਂ ਨੂੰ ਬਹੁਤ ਜ਼ਿਆਦਾ ਹੁੰਦਾ ਹੈ। ਬੱਚੇ ਬਾਰ ਕਹਿ ਰਹੇ ਨੇ ਹੌਟ। ਉਹਨਾਂ ਨੂੰ ਬੜੀ ਗਰਮੀ ਲੱਗ ਰਹੀ ਹੈ। ਔਰ ਖਾਸੀ ਤੇਜ਼ ਧੁੱਪ, ਜੋ ਅਸੀਂ ਬਾਹਰ ਆਏ ਹਾਂ, ਖਾਸੀ ਤੇਜ਼ ਧੁੱਪ ਜਿਹੜੀ ਹੈ ਨਾ ਸਾਡੀ ਮੁੰਤਜ਼ਰ ਹੈ। ਅਤੇ ਅਸੀਂ ਇੱਕ ਸਟੋਰ ਦੀ ਸ਼ਾਪਿੰਗ ਕੰਪਲੀਟ ਕਰ ਲਈਏ, ਔਰ ਇਸ ਕੋਸ਼ਿਸ਼ ਵਿੱਚ ਹੈ ਕਿ ਦੂਸਰੀ ਦੀ ਵੀ ਅਸੀਂ ਸ਼ਾਪਿੰਗ ਕਰ ਲਈਏ, ਅਤੇ ਅਸੀਂ ਫਿਰ ਘਰ ਦੀ ਤਰਫ ਰਵਾਨਾ ਹੋਈਏ। ਅਤੇ ਇਹ ਇੰਨੇ ਸੋਹਣੇ ਇੱਥੇ ਪੁੱਲ ਨਜ਼ਰ ਆ ਰਹੇ ਨੇ। ਅਤੇ ਜਿਹੜੇ ਵੀ ਸਟੋਰ 'ਤੇ ਤੁਸੀਂ ਜਾਂਦੇ ਹੋ,
ਸਾਨੂੰ ਫੁੱਲ ਜ਼ਰੂਰ ਨਜ਼ਰ ਆਉਂਦੇ ਨੇ ਕਿਉਂਕਿ ਸੀਜ਼ਨ ਹੈ ਗਾਰਡਨਿੰਗ ਦਾ ਅਤੇ ਬਹੁਤ ਜ਼ਿਆਦਾ ਲੋਕ ਖਰੀਦ ਰਹੇ ਨੇ। ਔਰ ਅੱਜ ਮੌਸਮ ਦੀ ਮੁਨਾਸਬਤ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਅੱਜ ਗਮਲੇ ਇੱਥੋਂ ਚੁੱਕੇ ਹੋਏ ਨੇ। ਉਸ ਤੋਂ ਬਾਅਦ ਅਸੀਂ ਪਹੁੰਚ ਚੁੱਕੇ ਹਾਂ ਜੀ ਟੈਸਕੋ ਵਿੱਚ ਅਸੀਂ ਜਿਹੜੀ ਇੱਥੋਂ ਲੈਣ ਵਾਲੀਆਂ ਚੀਜ਼ਾਂ ਨੇ ਉਹ ਲੈਣੀਆਂ ਨੇ। ਇੱਥੇ ਵੀ ਤੁਹਾਨੂੰ ਇੱਕ ਦਫਾ ਫੁੱਲ ਹੀ ਨਜ਼ਰ ਆ ਰਹੇ ਨੇ ਅਤੇ ਜਲਦੀ ਅਸੀਂ ਫੈਲ ਚੁੱਕੇ ਹਾਂ ਸਟੋਰ ਵਿੱਚ। ਇਹ ਸਾਰੇ ਜਿਹੜੇ ਨਾ ਜਲਦੀ ਉੱਥੇ ਸਮਾਨ ਚੁੱਕੀਏ ਅਤੇ ਫਿਰ ਅਸੀਂ ਘਰ ਜਿਹੜਾ ਨਾ ਘਰ ਦੀ ਤਰਫ ਰਵਾਨਗੀ ਕਰਨੀ ਹੈ। ਅਤੇ ਅੱਜ ਵੀਕਐਂਡ ਹੋਣ ਦੀ ਵਜ੍ਹਾ ਨਾਲ ਖਾਸਾ ਰਸ਼ ਹੈ ਸਟੋਰਾਂ ਦੇ ਉੱਪਰ ਕਿ ਲੋਕ ਇੱਥੇ ਹਫ਼ਤੇ ਭਰ ਦਾ ਜ਼ਰਾ ਸਮਾਨ ਖਰੀਦ ਕੇ ਰੱਖਦੇ ਨੇ ਔਰ ਫਿਰ ਪੂਰਾ ਹਫ਼ਤਾ ਜੌਬਸ ਵਿੱਚ ਬਿਜ਼ੀ ਰਹਿੰਦੇ ਨੇ। ਅਤੇ ਜੀ ਅਸੀਂ ਦਹੀਂ ਚੁੱਕ ਲਿਆ ਵੇ ਆਪਣਾ ਔਰ ਇੱਥੋਂ ਹੀ ਅਸੀਂ ਖਰੀਦੀਏ ਆਈਸਕ੍ਰੀਮ ਔਰ ਇੱਥੇ ਅਸੀਂ ਖਾਣ ਲੱਗੇ ਹਾਂ। ਗਰਮੀ ਬਹੁਤ ਹੈ ਇਸ ਤੋਂ ਗਾੜੀ 'ਚ ਬੈਠਦੇ ਇੱਕ ਪੈਕਟ ਖੋਲ੍ਹ ਲਿਆ ਔਰ ਅਸੀਂ ਆਈਸਕ੍ਰੀਮ ਖਾਣ ਲੱਗੇ ਹਾਂ ਕਿ ਵੀ ਖਾ ਲਵੋ। ਉਸ ਤੋਂ ਬਾਅਦ ਅਸੀਂ ਪਹੁੰਚੇ ਏਸ਼ੀਅਨ ਸਟੋਰ। ਇੱਥੋਂ ਅਸੀਂ ਮਸਾਲੇ ਚੁੱਕੇ ਨੇ, ਹਰੀਆਂ ਮਿਰਚਾਂ, ਧਨੀਆ ਔਰ ਜਿਹੜਾ ਦੇਸੀ ਆਪਣਾ ਸਮਾਨ ਚੁੱਕਣਾ ਸੀ ਚੁੱਕ ਕੇ। ਪਰਾਠਾ ਰੋਲ ਦੀ ਤਿਆਰੀ ਹੋ ਰਹੀ ਹੈ। ਅਸੀਂ ਚਿਕਨ ਚੜਾ ਦਿੱਤਾ ਵੇ ਔਰ ਇਹ ਚਿਕਨ ਖੁਸ਼ਕ ਹੋਏਗਾ ਔਰ ਅਸੀਂ ਆਟਾ ਵੀ ਗੁੰਨ ਕੇ ਰੱਖ ਲਿਆ ਵੇ ਔਰ ਫਿਰ ਉਸ ਤੋਂ ਬਾਅਦ ਅਸੀਂ ਰੋਲ ਨੂੰ ਜਿਹੜਾ ਬਣਾਵਾਂਗੇ। ਜ਼ਿਆਦਾਤਰ ਰੂਜੇ 'ਚ ਕੀ ਮਸਾਲੇ ਪਾਏ ਨੇ? ਦਹੀਂ, ਅਦਰਕ ਲਸਣ ਦਾ ਪੇਸਟ, ਨਮਕ, ਮਿਰਚ, ਲੀਮੂ ਦਾ ਰਸ, ਹਲਦੀ, ਗਰਮ ਮਸਾਲਾ, ਜ਼ੀਰਾ ਪਾਊਡਰ, ਧਨੀਆ ਪਾਊਡਰ, ਕਾਲੀ ਮਿਰਚ, ਇਹ ਸਾਰਾ ਪਾ ਕੇ ਅਸੀਂ ਥੋੜੀ ਦੇਰ ਮਿਕਸ ਕਰਕੇ ਰੱਖਦੇ। ਦਹੀਂ ਵੀ ਪਿਆ ਵੇ? ਅੱਛਾ, ਦਹੀਂ ਵੀ ਪਿਆ ਤੇ ਸਾਰਾ ਮਿਕਸ ਕਰਕੇ ਰੱਖ ਦਿੱਤਾ ਸੀ ਔਰ ਫਿਰ ਜਿਹੜਾ ਨਾ ਆਇਲ ਪਾ ਕੇ ਥੋੜਾ ਸਾਰੀਆਂ ਚੀਜ਼ਾਂ ਪਾ ਕੇ ਮਿਕਸ ਕਰਕੇ ਰੱਖਦਾ ਸੀ। ਹੁਣ ਅਸੀਂ ਇਹਨੂੰ ਚੜਾ ਦਿੱਤਾ ਵੇ ਤੇ ਚਿਕਨ ਨੇ ਆਪਣਾ ਪਾਣੀ ਬੇਇੰਤਹਾ ਛੱਡ ਦਿੱਤਾ ਵੇ ਕਿਉਂਕਿ ਤਾਜ਼ਾ ਚਿਕਨ ਆਇਆ ਸੀ। ਅਸੀਂ ਫਿਰ ਉਹਨੂੰ ਕੱਟ ਕੇ ਧੋਤਾ ਵੇ ਨਾ ਤਾਂ ਇੱਕਦਮ ਖਾਸਾ ਪਾਣੀ ਛੱਡਿਆ, ਲੇਕਿਨ ਅਸੀਂ ਇਹਦਾ ਢੱਕਣ ਹਟਾ ਦਿੱਤਾ ਤਾਂ ਕਿ ਪਾਣੀ ਖੁਸ਼ਕ ਹੋਵੇ ਔਰ ਉਸ ਤੋਂ ਬਾਅਦ ਫਿਰ ਪਰਾਠਾ ਰੋਲ ਦੀ ਤਿਆਰੀ ਸ਼ੁਰੂ ਹੋਏਗੀ। ਇਸ ਤਰਫ ਚਟਨੀ ਤਿਆਰ ਹੋਣ ਲੱਗੀ ਹੈ ਪਰਾਠਾ ਰੋਲ ਵਾਸਤੇ। ਪੁਦੀਨਾ ਔਰ ਹਰਾ ਧਨੀਆ ਔਰ ਮਿਰਚ। ਅੱਛਾ, ਇਹਦੀ ਚਟਨੀ ਤਿਆਰ ਹੋਣ ਲੱਗੀ ਹੈ ਪਰਾਠਾ ਰੋਲ ਵਾਸਤੇ। ਈਦ ਵਾਸਤੇ ਰਸ ਮਲਾਈ ਲੈ ਕੇ ਆ ਗਏ ਅਸੀਂ, ਨਾਲ ਹਲੀਮ ਦਾ ਪੈਕੇਟ ਆਇਆ, ਨਾਲ ਬਿਰਯਾਨੀ ਦਾ ਪੈਕੇਟ ਆਇਆ। ਬੱਚੇ ਜੋ ਕਹਿਣਗੇ ਬਿਰਯਾਨੀ ਤਾਂ ਬਣਨੀ ਹੈ, ਲੇਕਿਨ ਇੱਕ ਦਿਨ ਬੱਚਿਆਂ ਕਹਿ ਰਹੇ ਨੇ ਫਰਮਾਇਸ਼ ਕੀਤੀ ਕਿ ਅਸੀਂ ਹਲੀਮ ਖਾਣੀ ਹੈ ਜਾਂ ਨਿਹਾਰੀ ਬਣੇਗੀ ਜਾਂ ਹਲੀਮ ਬਣੇਗੀ। ਬਹਰਹਾਲ ਅਸੀਂ ਬੱਚਿਆਂ ਕੋਲੋਂ ਪੁੱਛ ਲਾਂਗੇ, ਲੇਕਿਨ ਮਸਾਲੇ ਅਸੀਂ ਲੈ ਕੇ ਆ ਗਏ। ਚਿਕਨ ਜਿਹੜਾ ਵੇ ਤਿਆਰ ਹੋ ਚੁੱਕਿਆ, ਜ਼ਬਰਦਸਤ ਖੁਸ਼ਬੂਆਂ ਉੱਠ ਰਹੀਆਂ ਨੇ ਔਰ ਨਾਲ ਜਿਹੜਾ ਕੋਇਲਾ ਜਿਹੜਾ ਰੱਖ ਦਿੱਤਾ ਵੇ, ਕੋਇਲਾ ਹੋ ਜਾਏਗਾ ਤੇ ਕੋਇਲੇ ਦਾ ਦਮ ਦੇਣਾ ਵੇ ਇਹਦੇ 'ਤੇ। दोनों किस्म की चटनियाँ, हरी चटनी और जी दूसरी चटनी तैयार हो चुकी है। चिकन का कलर तो बड़ा ज़बरदस्त लग रहा है और जायका से टेस्ट करने थोड़ा जा। सौ बटा सौ, बहुत मज़ा बढ़िया। रूजा तो वैसे भी रोटी ना खा सकते हो ला के। हाँ ਇਹਦਾ ਹੀ ਨਵਾਂ ਵਰਜਨ ਹੈ, ਬਸ ਉੱਤੇ ਹੋਰ ਦਹੀਂ ਪਾ ਕੇ ਮਸਾਲਾ ਪਾ ਕੇ ਹਰੀਆਂ ਮਿਰਚਾਂ ਤੇ ਨਿੰਬੂ ਪਾ ਕੇ ਦਮ ਲਾ ਦਿੰਦੇ। ਇਹ ਉਹਦੀ ਬੜਾ ਦੇ ਬਹੁਤ ਮਜ਼ਾ ਸੀ ਨਾ ਭਾਜੀ। ਇਹ ਟਿੱਕਾ ਉਹਦੀ ਰੈਸਿਪੀ। ਅੱਛਾ, ਜਿਹਨੂੰ ਮੈਂ ਦੱਸਿਆ ਨਾ ਸਭ ਨੂੰ ਪਸੰਦ ਹੈ। ਤੇ ਸਾਡੇ ਘਰ ਕਿਉਂਕਿ ਕੁਕਿੰਗ ਬਾਜੀ ਮੈਂ ਕਰਨੀ ਹੁੰਦੀ ਸੀ। आहद को लग चुकी है भूख। आहद कहता मैं छेती मैनू दे देवो, बड़ी भुख लग गई है। तो आहद सुबह रेडीमेड पराठा खाया था, लेकिन कहता सी मैनू तो ओरिजिनल पराठा चाहिए, तुसी मैनू फेक पराठा दे रहे हो, आर्टिफिशियल पराठा आप मुझे खिला रहे हो। तो जी हुण चटनियाँ बन चुकियां ने दोनों, तो बस इनू भी असी जिहड़ा दम ते लाया सी चिकन नू और कोयले का दम लाया, यह भी तैयार ने। आलू असी बॉयल करके रखे ने तो कल जोड़े ना आलू वाले पराठे बनने ने, इस तो असी इन्हूं मैश वैश करके रख देवांगे क्योंकि कल बच्चों ने जाना मॉल। तो इस तो अज ही थोड़ी जी तैयारी कर रहे हैं कि कुछ दाल पई है, कुछ पराठे वाठे बन जाएंगे तो कल डंग टपाओ होनी है साडी पॉलिसी। तो नाल असी आटा कढ़ लिया जिहड़ा असी सफ़ेद चिट्टा आटा जिहड़ा असी गुन्निया ना, ये हुण थोड़े पेड़े होणगे तो तैयारी होएगी रोल। पराठा रोल की तैयारी शुरू हो चुकी है। बेल के पराठा पा दिता हुए असी पहला और नाल बच्चों को भी खासी भुख लग गई है, बार बार आ रहे हैं किचन कि सानू छेती खाना दे देवो। आ जाओ भाई, गर्मा गर्म रोल पराठा तैयार हो रहा है। सबसे पहला हमने देना आहद को। आहद को सब तो बहुत ही भुख लगी।
ਪਰਾਠਾ ਰੋਲ ਬਣਨ ਲੱਗਿਆ ਵੀ, ਸਟਾਰਟ ਹੋ ਗਿਆ ਵੇ, ਚਿਕਨ ਪਾਇਆ ਜਾ ਰਿਹਾ ਵੇ। ਹੋਮਮੇਡ ਫੂਡ ਜਿਹੜਾ ਨਾ ਸਭ ਤੋਂ ਅੱਛਾ ਹੁੰਦਾ, ਸਭ ਤੋਂ ਅੱਛਾ ਘਰ ਦਾ ਪੱਕਿਆ ਖਾਣਾ ਹੁੰਦਾ ਵੇ। ਦੁਨੀਆ ਭਰ ਦੇ ਕਿਸੇ ਵੀ ਅਸੀਂ ਰੈਸਟੋਰੈਂਟ 'ਤੇ ਜਾ ਕੇ ਖਾਈਏ, ਲੇਕਿਨ ਘਰ ਦਾ ਪੱਕਿਆ ਜਿਹੜਾ ਸਾਫ਼ ਸੁਥਰਾ ਖਾਣਾ ਹੈ ਨਾ, ਉਹਦੇ ਵਰਗਾ ਕੋਈ ਨਹੀਂ ਹੁੰਦਾ। ਔਰ ਬੜਾ ਅੱਛਾ ਖੁਸ਼ਬੂ ਵੀ ਹੈ। ਮੈਂ ਥੋੜ੍ਹਾ ਜਿਹਾ ਚਿਕਨ ਨੂੰ ਟੇਸਟ ਕੀਤਾ, ਚਿਕਨ ਬਹੁਤ ਮਜ਼ੇ ਦਾ ਬਣਿਆ ਵੇ। ਔਰ ਪਰਾਠੇ ਵੀ ਸਫੇਦ ਆਟਾ ਗੁੰਨ ਕੇ ਬਣਾਏ ਨੇ ਉਹਦੇ, ਚਿੱਟੇ ਆਟੇ ਦੇ। ਨਾਲ ਨਾਲ ਚਟਨੀਆਂ ਬਣਾਈਆਂ ਨੇ 2 ਕਿਸਮ ਦੀਆਂ, ਨਾਲ ਰਾਇਤਾ ਵੀ ਮੌਜੂਦ ਹੈ। ਅਗਰ ਕਿਸੇ ਨੇ ਰਾਇਤੇ ਦੇ ਨਾਲ ਖਾਣਾ ਤਾਂ ਰਾਇਤਾ ਵੀ ਲੈ ਸਕਦਾ ਵੇ। ਲੇਕਿਨ 2 ਚਟਨੀਆਂ ਤੇ ਇਹਦੇ ਅੰਦਰ ਲੱਗੀਆਂ ਨੇ, ਇੱਕ ਧਨੀਆ ਪੁਦੀਨੇ ਦੀ ਔਰ ਇੱਕ ਇਮਲੀ ਔਰ ਖੁਬਾਨੀ ਦੀ। ਇਹ 2 ਚਟਨੀਆਂ ਬਣਾਈਆਂ। ਚਲੋ ਜੀ, ਲਓ ਬਾਈ।